ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਲੀਡਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1763 ਦੇ ਵਿੱਚ ਸਿੱਖਾਂ ਨੇ ਅਬਦਾਲੀ ਦੇ ਜਰਨੈਲ ਜਹਾਨ ਖਾਨ ਨੂੰ ਡਿਫੀਟ ਕੀਤਾ ਇੱਕ ਜੰਗ ਦੇ ਵਿੱਚ, ਔਰ ਉਸ ਲੜਾਈ ਦੇ ਵਿੱਚ ਜਹਾਨ ਖਾਨ ਦੀਆਂ ਬੇਗਮਾਂ ਔਰ ਹੋਰ ਉਹਨਾਂ ਦੇ ਹਰਮ ਦੀਆਂ ਜਿਹੜੀਆਂ ਬੀਬੀਆਂ ਸੀ ਉਹ ਵੀ ਉਹਨਾਂ ਦੇ ਕਬਜ਼ੇ 'ਚ ਆਈਆਂ। ਪਰ ਉਹਨਾਂ ਨੇ ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਜਿਹੜਾ ਜਿਵੇਂ ਬਾਪਰਦਾ ਇਸਲਾਮਿਕ ਔਰਤਾਂ ਹੁੰਦਾ ਹੈ ਉਸੇ ਤਰੀਕੇ ਦੇ ਨਾਲ ਜੰਮੂ ਜਿੱਥੇ ਕਿ ਉਹ ਠਹਿਰੇ ਆ ਕੇ ਦੁਬਾਰਾ ਜ਼ਖਮੀ ਹਾਲਤ ਉੱਥੇ ਉਹਨਾਂ ਨੂੰ ਪਹੁੰਚਾਇਆ, ਜਿਹਦੇ ਦੁਸ਼ਮਣ ਨੇ ਵੀ ਸਿੱਖਾਂ ਦੇ ਕਰੈਕਟਰ ਦੀ ਤਾਰੀਫ ਕੀਤੀ ਕਿ ਦੇਖੋ ਈਵਨ ਦੁਸ਼ਮਣ ਦੇ ਨਾਲ ਵੀ ਜਦੋਂ ਇਹ ਆਚਰਣ ਦੀ ਗੱਲ ਹੁੰਦੀ ਹੈ ਸਿੱਖਾਂ ਦਾ ਕਰੈਕਟਰ ਕਿੰਨਾ ਉੱਚਾ ਹੈ ਜੀ। 1840 ਦੇ ਵਿੱਚ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਜਿਹੜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਤਖਤ ਤੇ ਬੈਠਾ ਸੀ, ਉਸ ਨੂੰ ਡੋਗਰਿਆਂ ਦੀ ਸਾਜ਼ਿਸ਼ ਥੱਲੇ ਪਹਿਲਾਂ ਕੈਦ ਕੀਤਾ ਗਿਆ, ਫਿਰ ਹੌਲੀ ਹੌਲੀ ਅਸਰ ਕਰਨ ਵਾਲਾ ਜ਼ਹਿਰ ਦੇ ਕੇ ਜੇਲ੍ਹ ਦੇ ਵਿੱਚ ਹੀ ਅੱਜ ਦੇ ਦਿਨ ਉਹਨਾਂ ਦੀ ਮੌਤ ਹੋਈ। 1962 ਦੇ ਵਿੱਚ ਜਥੇਦਾਰ ਅਛਰ ਸਿੰਘ ਜਿਹੜੇ ਕਦੇ ਅਕਾਲ ਤਖਤ ਦੇ ਜਥੇਦਾਰ ਵੀ ਰਹੇ ਸੀ ਔਰ ਮਾਸਤਾਰਾ ਸਿੰਘ ਉਹਨਾਂ ਨੇ ਤਨਖਾਹ ਲਾਈ ਸੀ ਕਿ ਉਹਨਾਂ ਨੇ ਮਰਨ ਵਰਤ ਛੱਡਿਆ, ਵਿੱਚ ਹੀ ਫਤਿਹ ਸਿੰਘ ਨੂੰ ਵੀ ਲਾਈ ਸੀ, ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਵੀ। ਉਹ ਬਾਅਦ ਦੇ ਵਿੱਚ ਮਾਸਟਰ ਦਲ ਜਦੋਂ ਫਤਿਹ ਸਿੰਘ ਔਰ ਮਾਸਤਾਰਾ ਸਿੰਘ ਦੇ ਅੱਡ ਅੱਡ ਅਕਾਲੀ ਦਲ ਬਣੇ ਤੇ ਜਥੇਦਾਰ ਅਛਰ ਸਿੰਘ ਮਾਸਟਰ ਅਕਾਲੀ ਦਲ ਦੇ 1962 ਦੇ ਵਿੱਚ ਪ੍ਰਧਾਨ ਬਣੇ। 1982 ਦੇ ਵਿੱਚ ਜਦੋਂ ਕਿ ਏਸ਼ੀਅਨ ਖੇਡਾਂ ਜਿਹੜੀਆਂ ਨੇ 19 ਨਵੰਬਰ ਤੋਂ 4 ਦਸੰਬਰ ਤੱਕ ਦਿੱਲੀ 'ਚ ਹੋਣੀਆਂ ਸੀ, ਅਕਾਲੀ ਦਲ ਨੇ ਐਲਾਨ ਕੀਤਾ, ਧਰਮਯੁੱਧ ਮੋਰਚਾ ਚੱਲ ਰਿਹਾ ਸੀ ਕਿ ਅਸੀਂ ਪ੍ਰੋਟੈਸਟ ਕਰਾਂਗੇ। ਸੋ ਭਜਨ ਲਾਲ ਨੇ ਜ਼ਿੰਮੇਵਾਰੀ ਲਈ ਇੰਦਰਾ ਗਾਂਧੀ ਤੋਂ ਕਿ ਕੋਈ ਵੀ ਸਿੱਖ ਜਿਹੜਾ ਮੈਂ ਹਰਿਆਣੇ 'ਚੋਂ ਨਹੀਂ ਲੰਘਣ ਦਿਆਂਗਾ, ਔਰ ਫਿਰ ਜਿਵੇਂ ਸਿੱਖਾਂ ਨੂੰ ਜ਼ਲੀਲ ਕੀਤਾ ਜਿਨ੍ਹਾਂ ਦੇ ਵਿੱਚ ਫੌਜੀ ਜਨਰਲ ਵੀ ਔਰ ਸਿਵਿਲੀਅਨ ਐਡਮਿਨਿਸਟ੍ਰੇਸ਼ਨ ਵਾਲੇ ਵੀ ਔਰ ਈਵਨ ਪੋਲੀਟੀਕਲ ਐਮਪੀ ਵੀ, ਕਾਂਗਰਸ ਦੀ ਐਮਪੀ ਅਮਰਜੀਤ ਕੌਰ ਵੀ ਪਾਰਲੀਮੈਂਟ 'ਚ ਜਾ ਕੇ ਰੋਈ ਕਿ ਮੇਰੇ ਨਾਲ ਕੀ ਹੋਇਆ। ਲੇਕਿਨ ਅੱਜ ਫੇਰ ਇੱਕ ਵੱਡਾ ਤਬਕਾ ਸਿੱਖਾਂ ਦਾ ਉਹ ਸਮਝਣ ਲੱਗ ਗਿਆ ਕਿ ਜੀ ਉਹ ਪਿਛਲਾ ਭੁੱਲ ਗਿਆ, ਭੁਲਾ ਦਿਓ, ਹੁਣ ਬਹੁਤ ਠੀਕ ਹੋ ਗਿਆ। ਲੇਕਿਨ ਇਹੋ ਜਿਹੇ ਹਾਲਾਤਾਂ 'ਚੋਂ ਵੀ ਸਿੱਖ ਲੰਘੇ ਨੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 1846 'ਚ ਬੈਂਜਾਮਨ ਪਾਮਰ ਨੇ ਪਹਿਲੀ ਵਾਰੀ ਆਰਟੀਫਿਸ਼ੀਅਲ ਲੈਗ, ਬਨੌਟੀ ਲੈਗ ਲੱਤ ਦਾ ਪੇਟੈਂਟ ਲਿਆ। ਇਸੇ ਤਰ੍ਹਾਂ ਐਲਕਿਨਸ ਨੇ ਜਿਹੜਾ ਰੈਫਰੀਜਰੇਟਰ ਬਣਾਉਣ ਦੀਆਂ ਇਕਵਿਪਮੈਂਟ ਨੇ ਉਹਨਾਂ ਦਾ ਪੇਟੈਂਟ ਲਿਆ। 1890 'ਚ ਬ੍ਰਿਟੇਨ ਨੇ ਬੜਾ ਇੰਪੋਰਟੈਂਟ ਆਈਲੈਂਡ ਜੈਂਜੀਬਾਰ, ਉਹਨੂੰ ਉਹਨਾਂ ਨੇ ਕਿਹਾ ਵੀ ਇਹ ਸਾਡੀ ਸੁਰੱਖਿਆ ਥੱਲੇ ਹੈ। 1956 'ਚ USSR ਨੇ ਹੰਗਰੀ ਦੇ ਉੱਤੇ ਧਾਵਾ ਬੋਲਿਆ, 2 ਲੱਖ ਫੌਜ ਨੇ ਔਰ ਉੱਤੇ ਕਬਜ਼ਾ ਕੀਤਾ। 1977 'ਚ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਨੇ ਸਾਊਥ ਅਫਰੀਕਾ ਦੇ ਖਿਲਾਫ ਹਥਿਆਰਾਂ ਦੀ ਪਾਬੰਦੀ ਲਾਈ ਕਿ ਕੋਈ ਸੌਦਾ ਨਹੀਂ ਕਰ ਸਕਦਾ, ਕਿਉਂਕਿ ਅਪਾਰਥਾਈਡ ਜਾਂ ਨਸਲੀ ਵਿਤਕਰਾ ਜਿਹੜਾ ਹੈ ਉਹ ਸਾਊਥ ਅਫਰੀਕਾ ਦੀ ਪਾਲਿਸੀ ਸੀ। 1979 ਦੇ ਵਿੱਚ 500 ਇਰਾਨੀ ਵਿਦਿਆਰਥੀਆਂ ਨੇ ਤਹਿਰਾਨ ਦੇ ਵਿੱਚ ਅਮਰੀਕਨ ਐਮਬੈਸੀ ਤੇ ਧਾਵਾ ਬੋਲ ਕੇ 90 ਹੌਸਟੇਜ ਜਿਹੜੇ ਸੀ ਅਮਰੀਕੀ ਉਹ ਲੈ ਲਏ। ਜਿਮੀ ਕਾਰਟਰ ਪ੍ਰੈਜ਼ੀਡੈਂਟ ਸੀ, ਉਹਦਾ ਬੜਾ ਮਾੜਾ ਅਸਰ ਪਿਆ। ਉਸ ਤੋਂ ਅਗਲੇ ਸਾਲ ਹੀ 1980 'ਚ ਫਿਰ ਰੀਗਨ ਨੇ ਬੜੀ ਬੁਰੀ ਤਰ੍ਹਾਂ ਡਿਫੀਟ ਕੀਤਾ ਜਿਮੀ ਕਾਰਟਰ ਨੂੰ, ਕਿਉਂਕਿ ਜਿਹੜਾ ਹੌਸਟੇਜ ਕ੍ਰਾਈਸਿਸ ਸੀ ਇਰਾਨ ਦੇ ਵਿੱਚ ਇਹ ਬੜਾ ਦੁੱਖ ਦਾ ਫੋੜਾ ਬਣ ਗਿਆ ਅਮਰੀਕਾ ਦਾ। ਔਰ 1995 ਦੇ ਵਿੱਚ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਰੈਬੀਨ ਦਾ ਕਤਲ ਹੋਇਆ, ਜਿਹਨੇ ਸ਼ਾਂਤੀ ਵਾਰਤਾ ਅਰਾਫਾਤ ਨਾਲ ਕਰਕੇ ਨੋਬਲ ਪ੍ਰਾਈਜ਼ ਵੀ ਉਹਨੂੰ ਮਿਲਿਆ ਸੀ। ਪਰ ਕਿਸੇ ਧਾਰਮਿਕ ਅੰਨੇ ਬੰਦੇ ਨੂੰ ਲੱਗਿਆ ਕਿ ਵੀ ਇਹ ਫਲਸਤੀਨੀਆਂ ਸਾਹਮਣੇ ਝੁਕਿਆ ਤੇ ਉਸ ਦਾ ਜਿਹੜਾ ਕਤਲ ਕੀਤਾ। 2008 ਦੇ ਵਿੱਚ ਅੱਜ ਦੇ ਦਿਨ ਜਿਹੜਾ, ਕਿਉਂਕਿ ਅੱਜ ਵੀ ਵੋਟਾਂ ਪੈ ਰਹੀਆਂ ਨੇ ਅਮਰੀਕਾ ਦੇ ਵਿੱਚ, ਮਿਡ ਟਰਮ ਇਲੈਕਸ਼ਨ ਨੇ ਸਾਰੀਆਂ ਕਾਂਗਰਸ ਦੀਆਂ ਸੀਟਾਂ ਤੇ ਔਰ 30 ਦੇ ਕਰੀਬ ਸੈਨੇਟ ਸੀਟਾਂ ਤੇ। ਦੇਖੋ ਕੀ ਨਤੀਜੇ ਹੁੰਦੇ ਨੇ। ਇੱਥੇ ਕਿਹਾ ਜਾਂਦਾ ਹੈ ਵੀ ਸੈਨੇਟ ਤੇ ਕਬਜ਼ਾ ਕਰ ਲੈਣਾ ਰਿਪਬਲਿਕਨਾਂ ਨੇ, ਹਾਊਸ ਤੇ ਤਾਂ ਪਹਿਲਾਂ ਹੀ ਆ ਉਹਨਾਂ ਦਾ। ਸੋ ਅੱਜ ਦੇ ਦਿਨ ਜਿਹੜਾ ਪ੍ਰੈਜ਼ੀਡੈਂਸ਼ੀਅਲ ਵੋਟਾਂ ਵੀ ਪਈਆਂ ਸੀ 2008 'ਚ, ਔਰ ਓਬਾਮਾ ਜਿਹੜਾ ਉਹ ਪ੍ਰੈਜ਼ੀਡੈਂਟ ਬਣਿਆ ਸੀ। 2010 ਦੇ ਵਿੱਚ ਆਸਟ੍ਰੇਲੀਆ ਦੇ ਨਾਰਦਰਨ ਇਲਾਕੇ ਦੇ ਵਿੱਚ ਇੱਕ ਜਿਹੜੀ ਹੈ ਪੱਥਰ ਦੀ ਕੁਹਾੜੀ ਮਿਲੀ, ਸਟੋਨ ਐਕਸ, ਜਿਹੜੀ 35,000 ਸਾਲ ਪੁਰਾਣੀ ਹੈ। ਸੋ ਇਹ 35,000 ਸਾਲ ਪਹਿਲਾਂ ਜਿਹੜਾ ਮਨੁੱਖ ਨੇ ਸਟੋਨ ਏਜ ਸੀ ਭਾਵੇਂ, ਪਰ ਉਹਦੀ ਕੁਹਾੜੀ ਬਣਾ ਲਈ ਸੀ ਸ਼ਿਕਾਰ ਕਰਨ ਦੇ ਲਈ, ਢਿੱਡ ਕਿਵੇਂ ਭਰਨਾ ਜੀ। ਉਹਨੂੰ ਕਹਿੰਦੇ ਨੇ ਪਾਪੀ ਪੇਟ ਦਾ ਮਾਮਲਾ ਹੈ ਪਿਆਰੇ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਹੈ ਕਿ ਉਹਨਾਂ ਨੇ ਨਵੰਬਰ 84 ਦੇ ਸਿੱਖ ਪੀੜਤਾਂ ਨੂੰ 5-5 ਲੱਖ ਰੁਪਇਆ ਦੇਣ ਦਾ ਕੋਈ ਐਲਾਨ ਨਹੀਂ ਕੀਤਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਸਿਸਟਮ ਸਾਰਾ ਕੂੜ ਤੇ ਆਧਾਰਿਤ ਹੈ। ਪਹਿਲਾਂ ਉਹਨਾਂ ਨੇ ਖੁਦ ਹੀ ਇਨਫੋਰਮੇਸ਼ਨ ਲੀਕ ਕੀਤੀ ਔਰ ਸਾਰੇ ਮੀਡੀਆ ਨੇ ਕਿਹਾ ਕਿ ਜੀ
ਜਿਹੜਾ 166 ਕਰੋੜ ਰੱਖਤਾ ਹੈ ਸਰਕਾਰ ਨੇ, ਔਰ ਹਰ ਜਿੰਨੇ ਕਲੋਜ਼ ਟੂ 4000 ਸਿੱਖ ਮਰੇ ਨੇ ਉਹਨਾਂ ਦੇ ਟੱਬਰਾਂ ਨੂੰ 5-5 ਲੱਖ ਰੁਪਈਆ ਦਿੱਤਾ ਜਾਏਗਾ। ਉਹਨੇ ਕਿਹਾ ਜੀ 2 ਹਫ਼ਤਿਆਂ ਦੇ ਵਿੱਚ ਅਸੀਂ ਉਹਨੇ ਆਰਡਰ ਕੀਤੇ ਆ ਵੀ ਡਿਸਇੰਬਰਸ ਕਰ ਦਿਓ ਜੀ। ਫਿਰ ਇਹ ਆਇਆ ਜੀ ਮਨਮੋਹਨ ਸਿੰਘ ਨੇ ਅਜੇ 3.5 ਲੱਖ ਦਿੱਤਾ ਸੀ, ਪਰ ਇਹ ਤਾਂ 5-5 ਲੱਖ ਮੋਦੀ ਨੇ ਦੇ ਦਿੱਤਾ ਹੈ। ਔਰ ਮੋਦੀ ਦਾ ਗੁਣ ਗਾਇਨ ਸਾਰੇ ਪਾਸੇ, ਅਕਾਲੀਆਂ ਨੇ ਵੀ ਥੈਂਕ ਯੂ, ਸਿੱਖ ਵੀ ਥੈਂਕ ਯੂ ਕਰਨ ਨੂੰ ਲੱਗ ਪਏ ਜੀ। ਹੁਣ ਕਿਉਂਕਿ ਇਲੈਕਸ਼ਨ ਕੋਡ ਲਾਗੂ ਹੈ, ਕਸ਼ਮੀਰ ਦੇ ਵਿੱਚ ਚੋਣਾਂ ਹੋਣੀਆਂ ਨੇ, ਹੋਰ ਵੀ ਕਿਸੇ ਥਾਂ ਤੇ ਨੇ, ਸ਼ਾਇਦ ਝਾਰਖੰਡ 'ਚ ਨੇ। ਇਲੈਕਸ਼ਨ ਕਮਿਸ਼ਨ ਨੇ ਪੁੱਛ ਲਿਆ ਕਿ ਜੀ ਇਹ ਤੁਸੀਂ ਦਿੱਤਾ ਹੈ, ਇਹ ਦਿੱਤਾ ਹੈ। ਔਰ ਕੱਲ ਹੋਮ ਮਿਨਿਸਟਰੀ ਨੇ, ਜਿਹੜਾ ਰਾਜਨਾਥ ਸਿੰਘ ਨੇ, ਉਹਨਾਂ ਨੇ ਸਟੇਟਮੈਂਟ ਜਿਸ ਦਾ ਬਿਲਕੁਲ ਕਦੇ ਐਲਾਨ ਹੀ ਨਹੀਂ ਕੀਤਾ ਜੀ, ਅਸੀਂ ਤਾਂ ਨਹੀਂ ਦੇਣੀ, ਦਵਾਨੀ ਵੀ ਨਹੀਂ ਦੇਣੀ। ਨਹੀਂ, ਹੁਣ ਇਹ ਹੋਇਆ ਜੀ, ਉਹ ਪਹਿਲੀ ਖਬਰ ਲੀਕ ਸੀ, ਫਿਰ ਉਹ ਇਲੈਕਸ਼ਨ ਕੋਡ ਆ ਗਿਆ ਦੂਜਾ। ਹੁਣ ਜਿੱਥੇ, ਔਰ ਉਹ ਖਬਰ ਸਾਰੇ ਮੀਡੀਆ ਨੇ, ਇੰਟਰਨੈਸ਼ਨਲੀ ਵੀ ਲੱਗੀ, ਈਵਨ ਇਹ ਆਇਆ ਵੀ ਜੀ ਸਿੱਖਾਂ ਨੇ ਕੁਛ ਨੇ ਕਿਹਾ ਜੀ ਸਾਨੂੰ ਇਨਸਾਫ ਵੀ ਚਾਹੀਦਾ, ਪੈਸੇ ਨਹੀਂ ਚਾਹੀਦੇ ਜੀ। ਲੇਕਿਨ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਇਹ ਜਿਨ੍ਹਾਂ ਦੇ ਨਾਲ ਵਾਹ ਹੈ ਸਾਡਾ, ਉਹਨਾਂ ਦਾ ਤਾਂ ਆਧਾਰ ਹੀ ਜਿਹੜਾ ਦਾਅਵਾ ਕਰਦੇ ਨੇ ਨਾਰਾ ਸੱਤਿਅਮੇਵ ਜਯਤੇ। ਹੁਣ ਜੇ ਸੱਤ ਦੀ ਜਿੱਤ ਹੁੰਦੀ ਹੈ ਤਾਂ ਸਾਹਮਣੇ ਨਹੀਂ ਪਤਾ ਹੈ ਵੀ ਕਿੱਥੋਂ ਖਬਰ ਆਈ ਹੈ, ਕਿਹਨੇ ਦਿੱਤੀ ਹੈ ਜੀ। ਔਰ ਹੁਣ ਤੁਸੀਂ ਕਹੋ ਜੀ ਅਸੀਂ ਤਾਂ ਕੀਤਾ ਹੀ ਨਹੀਂ ਹੈ, ਇਹ ਤਾਂ ਬਿਲਕੁਲ ਝੂਠ ਹੈ ਜੀ, ਇਹ ਤਾਂ ਅਸੀਂ ਨਹੀਂ ਦਿੱਤੀ ਦੀਵਾਨੀ ਵੀ। ਸੋ ਇਹਨੂੰ ਕਹਿੰਦੇ ਨੇ ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਇਸ ਸਿਸਟਮ ਦੇ ਵਿੱਚ ਕੂੜ ਦੀ ਪ੍ਰਧਾਨਗੀ ਹੈ ਜੀ। ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੂੰ ਦੱਸੋ ਇਹਦਾ ਵਿਚਾਰ। ਕਿਉਂਕਿ ਅਜੇ ਅਸੀਂ ਨਵੰਬਰ 84 ਦੀ 30ਵੀਂ ਦੁਖਦ ਯਾਦ ਨੂੰ ਇਹ ਪ੍ਰੋਗਰਾਮ ਸਮਰਪਿਤ ਕਰ ਰਹੇ ਹਾਂ। ਕੱਲ ਅਸੀਂ ਤਲੰਗ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੂੰ, ਜਿਹੜਾ ਕਿ ਬਾਬਰ ਦੇ ਉਸ ਜ਼ੁਲਮ ਕਹਾਣੀ ਨੂੰ ਬਿਆਨ ਕਰਦੇ ਹਾਂ ਕਿ ਕਿਵੇਂ ਸਫ਼ਰ ਕੀਤਾ ਹਿੰਦੂ, ਮੁਸਲਮਾਨ, ਉੱਚੀ ਜਾਤ, ਨੀਵੀਂ ਜਾਤ, ਔਰਤਾਂ ਨੇ, ਲੋਕਾਂ ਨੇ ਜੀ। ਕੱਲ ਦੇ ਵਿੱਚ ਮੈਂ ਜਦੋਂ ਦੋਨੋਂ ਮੈਂ ਸ਼ਬਦ ਕੋਟ ਕੀਤੇ ਤੇ ਇੱਕ ਤੁਕ ਮੈਂ ਭੁੱਲ ਗਿਆ ਕਿਉਂਕਿ ਮੈਂ ਜ਼ਬਾਨੀ ਕੋਟ ਕਰ ਰਿਹਾ ਸੀ ਜੀ ਕਿ ਖੂਨ ਕੇ ਸੋਇਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾ ਲੋ। ਕਿ ਗੁਰੂ ਨਾਨਕ ਕਹਿੰਦੇ ਨੇ ਕਿ ਮੈਂ ਖੂਨ ਦੇ ਗੀਤ ਗਾ ਰਿਹਾ, ਔਰ ਉਸ ਦੇ ਉੱਤੇ ਵੀ ਖੂਨ ਦਾ ਕੇਸਰ ਛਿੜਕਿਆ, ਵਿਦ ਮਾਈ ਬਲੱਡ ਬਲੀਡਿੰਗ ਹਾਰਟ ਜਿਹਨੂੰ ਕਹਿੰਦੇ ਨੇ। ਸੋ ਅੱਜ ਦਾ ਸ਼ਬਦ ਆਸਾ ਰਾਗ ਦੇ ਵਿੱਚ ਹੈ, ਉਹ ਤਲੰਗ ਰਾਗ ਦਾ ਸ਼ਬਦ ਸੀ ਕੱਲ ਵਾਲਾ। ਤੇ ਆਸਾ ਮਹੱਲਾ ਪਹਿਲਾ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ ਨ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਏਤੀ ਮਾਰ ਪਈ ਕੁਰਲਾਣੇ, ਤੈਂਕੀ ਦਰਦ ਨਾ ਆਇਆ, ਕਰਤਾ ਤੂੰ ਸਬਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ, ਤਾ ਮਨ ਰੋਸ ਨਾ ਹੋਈ, ਰਤਨ ਵਿਗਾੜ ਵਿਗੋਏ ਕੁੱਤੀ, ਮੋਇਆ ਸਾਰ ਨਾ ਕਾਈ, ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ, ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ, ਖਸਮੈ ਨਦਰੀ ਕੀੜਾ ਆਵੇ, ਜੰਤੇ ਚੁਗੈ ਦਾਣੇ, ਮਰ ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਵਖਾਣੇ। ਸੋ ਇਹਦੇ ਚ ਵੀ ਜ਼ਿਕਰ ਉਹੀ ਏਮਨਾਬਾਦ ਸ਼ਹਿਰ ਦਾ ਹੈ ਕਿ ਖੁਰਾਸਾਨ ਬਚ ਗਿਆ, ਇਧਰ ਬਾਬਰ ਆਇਆ, ਹਿੰਦੁਸਤਾਨ 'ਚ ਉਹਨੇ ਖੌਫ ਪੈਦਾ ਕੀਤਾ, ਜੰਮ ਬਣਾ ਕੇ ਰੱਬ ਨੇ ਉਹਨਾਂ ਨੂੰ ਭੇਜਿਆ, ਕਿਉਂਕਿ ਇਧਰ ਵਾਲੇ ਵੀ ਜਿਹਨੂੰ ਪਾਈ ਰੰਗ ਰਵਾਈ, ਬੈਠਾ ਵੇਖਿਆ ਵਕ ਕੇਲਾ, ਔਰ ਇੰਨੀ ਮਾਰ ਪੈ ਰਹੀ। ਔਰ ਇਹਦੇ ਚ ਗੁਰੂ ਨਾਨਕ ਸਾਹਿਬ ਨੇ ਹਿਊਮਨ ਰਾਈਟਸ ਨੂੰ ਡਿਫਾਈਨ ਕੀਤਾ ਹੈ ਖੂਬਸੂਰਤੀ ਨਾਲ ਕਿ ਜੇ ਸਕਤਾ, ਇਹਨੂੰ ਸ਼ਕਤਾ ਕਿਹਾ ਜਾਂਦਾ, ਦੋ ਸ਼ਕਤੀਵਾਨ ਤਾਕਤਾਂ ਆਪਸ ਲੜਦੀਆਂ ਨੇ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਦੋ ਤਾਕਤਵਰ ਘੁਲਦੇ ਨੇ, ਦੋ ਫੌਜਾਂ ਲੜਦੀਆਂ, ਇੱਕ ਹਾਰ ਜਾਂਦੀ ਹੈ, ਇੱਕ ਜਿੱਤ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਵੀ ਉਹਦਾ ਕੋਈ ਅਫਸੋਸ ਨਹੀਂ ਹੈ, ਨੋ ਰਿਗਰੈਟ। ਸਕਤਾ ਸਿਓ ਮਾਰੇ ਪੈ ਵਗੈ, ਖਸਮੈ ਸਾ ਪੁਰਸਾਈ, ਕਿ ਜੇ ਇੱਕ ਧਿਰ ਜਿਹੜੀ ਹੈ ਬੇਗੁਨਾਹ ਲੋਕਾਂ ਦੇ ਉੱਤੇ, ਜਿਵੇਂ ਭੇਡਾਂ ਦੇ ਵਗ ਦੇ ਉੱਤੇ ਸ਼ੇਰ ਆ ਕੇ ਝਪਟਦਾ, ਉਹ ਮਾਰਦਾ, ਇਵੇਂ ਹੀ ਆਮ ਜਿਹੜੇ ਬੇਹਥਿਆਰੇ ਔਰ ਬੇਬਸ ਲਾਚਾਰ ਲੋਕ ਨੇ, ਉਹਨਾਂ ਦੇ ਉੱਤੇ ਕੋਈ ਧਿਰ ਆ ਕੇ ਜ਼ੁਲਮ ਕਰੇ ਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਵੀ ਉਹਦਾ ਜਿਹੜਾ ਮਾਲਕ ਹੈ ਭੇਡਾਂ ਦਾ, ਉਹ ਆਨਸਰੇਬਲ ਹੈ। ਔਰ ਇੱਥੇ ਨਿਰੰਕਾਰ ਨੂੰ ਏਤੀ ਮਾਰ ਪਈ ਕੁਰਲਾਣੇ, ਤੈਂਕੀ ਦਰਦ ਨਾ ਆਇਆ, ਇਹ ਪਿਆਰ ਦੇ ਵਿੱਚ ਇੱਕ ਦਿੱਤਾ ਨਿਹੋਰਾ ਵੀ ਹੈ, ਪਰ ਇਹ ਹਿਊਮਨ ਰਾਈਟਸ ਨੂੰ ਵੀ ਡਿਫਾਈਨ ਕੀਤਾ ਹੈ ਕਿ ਦੋ ਤਾਕਤਵਰ ਲੜਦੇ ਆ, ਇੱਕ ਰੂਲ ਆਫ ਦਾ ਵਾਰ ਹੋਣ, ਉਹਨਾਂ ਦੇ ਥੱਲੇ ਰਹਿਣ, ਬੇਗੁਨਾਹ ਲੋਕ ਸਫਰ ਨਾ ਕਰਨ। ਔਰ ਫਿਰ ਕੀ ਹਾਲ ਹੋਇਆ ਉਸ ਧਰਤੀ ਦਾ, ਉਹਨਾਂ ਨੂੰ ਗੁਰੂ ਸਾਹਿਬ ਨੇ ਵਿਖਾਇਆ ਵੀ ਇਹ ਕਿੰਨਾ ਰਤਨ ਵਰਗਾ ਦੇਸ਼, ਜੂਲ ਵਰਗਾ ਦੇਸ਼ ਕੁੱਤਿਆਂ ਨੇ ਜਿਹੜਾ ਹੈ ਉਹ ਵਿਗਾੜ ਦਿੱਤਾ, ਔਰ ਇੰਨੇ ਲੋਕ ਮਰੇ ਪਏ ਨੇ, ਮੋਇਆ ਸਾਰ ਨਾ ਕਾਈ, ਕਿਸੇ ਨੂੰ ਫਿਕਰ ਨਹੀਂ ਹੈ। ਔਰ ਇਹ ਨਵੰਬਰ 84 ਨੂੰ ਹੀ ਬਿਆਨ ਕਰਦਾ ਕਿ ਕਿਵੇਂ ਹਜ਼ਾਰਾਂ ਕੁੱਤੇ ਜਿਹੜੇ ਨੇ ਉਹ ਲਾਸ਼ਾਂ ਨੂੰ ਧਰੀਕ ਰਹੇ ਨੇ, ਖਾ ਰਹੇ ਨੇ। ਔਰ ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ। ਇਨ ਦਾ ਐਂਡ ਆਫ ਦਾ ਡੇ ਕਿਹਨੂੰ ਜੋੜਨਾ ਹੈ, ਕਿੱਥੋਂ ਵਿਛੋੜਨਾ ਹੁੰਦਾ ਤਾਂ ਅਕਾਲ ਪੁਰਖ ਦੇ ਭਾਣੇ 'ਚ ਹੈ, ਪਰ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਰਤਨ ਵਿਗਾੜ ਵਿਗੋਏ ਕੁੱਤੀ, ਇੱਕ ਰਤਨਾ ਵਰਗਾ ਦੇਸ਼, ਇੱਕ ਸੋਹਣਾ ਦੇਸ਼ ਇਹਨਾਂ ਕੁੱਤਿਆਂ ਨੇ, ਔਰ
ਹੁਣ ਇਹ ਸ਼ਬਦ ਜਦੋਂ ਅੱਜ ਅਸੀਂ ਹਾਕਮਾਂ ਲਈ ਕਹਿੰਦੇ ਆ ਰਾਜੇ ਸ਼ੀ ਮੁਕੱਦਮ ਕੁੱਤੇ, ਗੁਰੂ ਨਾਨਕ ਸਾਹਿਬ ਨੇ ਇਸਤੇਮਾਲ ਕੀਤਾ ਹੈ ਕਿ ਇਹਨਾਂ ਨੇ ਇਸ ਦਾ ਜਿਹੜਾ ਬੇੜਾ ਗਰਕ ਕੀਤਾ ਹੈ। ਔਰ ਅਖੀਰ 'ਚ ਗੁਰੂ ਸਾਹਿਬ ਨੇ ਕਿਹਾ ਕਿ ਜੇ ਕੋ ਨਾਉ ਧਰਾਏ ਵੱਡਾ ਸਾਧ ਕਰੇ ਮਨ ਭਾਣੇ, ਕਿ ਜੇ ਕੋਈ ਤਾਕਤ ਦੇ ਨਸ਼ੇ ਦੇ ਵਿੱਚ ਵੱਡਾ ਨਾਂ, ਵੱਡੀ ਪਾਵਰ, ਹਿੰਦੂਤਵਾ ਬਣ ਜਾਓ, ਮੋਦੀ ਬਣ ਜਾਓ, ਤੁਸੀਂ ਮਨਮਾਨੀਆਂ ਕਰਦੇ ਹੋ, ਆਪਣਾ ਮਨ ਚਾਹੀਆਂ ਗੱਲਾਂ ਕਰਦੇ ਹੋ, ਖਸਮੈ ਨਦਰੀ ਕੀੜਾ ਆਵੇ ਜਨਤੇ ਚੁਗੇ ਦਾਣੇ, ਪਰ ਰੱਬ ਦੀ ਨਿਗਾਹ 'ਚ ਉਹ ਨਿੱਕੇ ਨਿੱਕੇ ਦਾਣੇ ਚੁਣਨ ਵਾਲੇ ਕੀੜੇ ਤੋਂ ਵੱਧ ਕੇ ਕੋਈ ਹੈਸੀਅਤ ਨਹੀਂ ਰੱਖਦਾ। ਔਰ ਅਲਟੀਮੇਟਲੀ ਰੱਬ ਦੇ ਸਾਹਮਣੇ ਫਿਰ ਇਦਾਂ ਦੀਆਂ ਤਾਕਤਾਂ ਨੂੰ ਜਾਣਾ ਪੈਂਦਾ, ਜਿਵੇਂ ਉਸ ਸ਼ਬਦ ਤਿਲੰਗ ਰਾਗ ਦੇ ਗੁਰੂ ਸਾਹਿਬ ਨੇ ਕਿਹਾ ਸੀ, ਆਵਣ 78 ਜਾਣ 97 ਹੋਰ ਵੀ ਉੱਠਸੀ ਮਰਦ ਕਾ ਚੇਲਾ, ਕਿ ਕੋਈ ਰੱਬ ਦਾ ਮਰਦ ਦਾ ਚੇਲਾ ਉੱਠਦਾ ਹੈ ਤੇ ਉਹ ਫਿਰ ਤੋੜ ਦਿੰਦਾ ਇਹਨਾਂ ਰਾਜੇ ਰਾਣਿਆਂ ਨੂੰ। ਇੱਥੇ ਗੁਰੂ ਸਾਹਿਬ ਨੇ ਫਰਮਾਇਆ ਖਸਮੈ ਨਦਰੀ ਕੀੜਾ ਆਵੇ ਜਨਤੇ ਚੁਗੈ ਦਾਣੇ, ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ, ਕਿ ਅਲਟੀਮੇਟਲੀ ਇਸ ਦੁਨੀਆ ਦੇ ਵਿੱਚ ਜ਼ੁਲਮ ਕਰਕੇ ਤੁਸੀਂ ਤਾਕਤ ਹਾਸਲ ਕਰ ਵੀ ਲਓ, ਜੀ ਕੀ ਹੋਏਗਾ ਇਨ ਦਾ ਐਂਡ? ਜੇ ਤੁਸੀਂ ਆਪਣੀ ਹਉਮੈ ਨੂੰ ਨਹੀਂ ਮਾਰਿਆ ਤੇ ਤੁਸੀਂ ਨਿਤ ਮਰ ਰਹੇ ਹੋ। ਇਸ ਕਿਸਮ ਦੀ ਮੌਤ ਜਿਹੜੀ ਹੈ ਨਿਤ ਨਿਤ ਮਰ ਮਰ ਜੀਵੈ ਤਾਂ ਕਿਛ, ਪਰ ਜੇ ਤੁਸੀਂ ਹਉਮੈ ਨੂੰ ਮਾਰ ਲਿਆ ਤੇ ਫਿਰ ਤੁਸੀਂ ਜ਼ਿੰਦਗੀ ਪਾਈ ਹੈ ਨਾਨਕ ਨਾਮ ਵਖਾਣੇ। ਅਲਟੀਮੇਟਲੀ ਇਹੀ ਨਿਰੰਕਾਰ ਦੀ ਸਿਫਤ ਸਲਾਹ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੀ ਕਿ ਇਨ ਦਾ ਐਂਡ ਜਿਹੜਾ ਨਿਆਂ ਉਹ ਹੁੰਦਾ ਹੈ। ਔਰ ਇਹ ਜਿਹੜੇ ਬੜੇ ਬੜੇ ਆਪਣੇ ਆਪ ਨੂੰ ਮਨ ਆਈਆਂ ਕਰਨ ਵਾਲੇ ਨੇ, ਇਹਨਾਂ ਦਾ ਰੁਤਬਾ ਅਲਟੀਮੇਟਲੀ ਹਿਸਟਰੀ 'ਚ ਰੱਬ ਦੀ ਦਰਗਾਹ 'ਚ ਇੱਕ ਨੀਵੇਂ ਕੀੜਿਆਂ ਤੋਂ ਵੱਧ ਇਹਨਾਂ ਦੀ ਹੈਸੀਅਤ ਨਹੀਂ ਹੁੰਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਹੁਣ ਇਸ ਆਪਣੇ ਵੀਅਰਸ ਕੋਲ ਲੈਣੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।